ਸਾਨੂੰ ਚਾਹੀਦਾ ਵਾ ਘਰ। ਘਰ ਕਿਹੜਾ ਜਿੱਥੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸਲਾਮਤ ਰਵੇ, ਸਾਨੂੰ ਕੋਟਾਂ ਕਚਹਿਰੀਆਂ 'ਚ ਨਾ ਰੋਲਣਾ ਪਵੇ, ਪੁਲਿਸ ਸ਼ਰੇਆਮ ਤਸ਼ੱਦਦ ਕਰਦੇ ਘਸੀਟ ਕੇ ਨਾ ਲੈ ਕੇ ਜਾਂਦੀ ਰਹੋ, ਧੀਆਂ ਭੈਣਾਂ ਦੀਆਂ ਚੁੰਨੀਆਂ ਨਾ ਫੜਦੀਆਂ ਹੋਣ, ਪੱਗਾਂ ਨਾ ਲੈਂਦੀਆਂ ਹੋਣ, ਗੁਰੂ ਘਰਾਂ 'ਚ ਬੇਅਦਬੀਆਂ ਤੇ ਸ਼ਰੇਆਮ ਗੋਲੀਆਂ ਤੇ ਲਾਠੀ ਚਾਰਜ ਨਾ ਹੁੰਦਾ। ਸਾਨੂੰ ਉਹ ਚਾਹੀਦਾ। ਭਾਈ ਦੀਪ ਸਿੰਘ ਸਿੱਧੂ ਨੌਜਵਾਨ ਮੁੰਡਾ ਸਿੰਗਰ ਸਿੱਧੂ ਮੂਸੇਵਾਲਾ, ਉਹਨਾਂ ਤੋਂ ਬਾਅਦ ਪਰਿਵਾਰ ਨੂੰ ਦਰਦ ਤੇ ਹੁੰਦਾ ਵਾ ਵੀ ਮਤਲਬ ਸਾਡਾ ਪੁੱਤਰ ਵੀ ਕਿਤੇ ਇੱਦਾਂ ਨਾ ਇਹਨਾਂ ਦੀ ਭੇਡ ਨਾ ਕਿਤੇ ਚੜ੍ਹ ਜੇ। ਜੇ ਇੱਦਾਂ ਸਾਰੇ ਡਰ ਕੇ ਅੰਦਰ ਬੈਠੇ ਰਹੇ ਨਾ, ਫਿਰ ਉਹ ਸਮਾਂ ਵੀ ਦੂਰ ਨਹੀਂ ਜਦੋਂ ਇਹਨਾਂ ਨੇ ਸਾਡੇ ਘਰ ਦੇ ਉੱਤੇ ਡਾਕਾ ਮਾਰ ਦੇਣਾ। ਅੱਗੇ ਉਹੋ ਹੀ ਲੱਗਦੇ ਤੇ ਬਥੇਰੇ ਆ, ਪਰ ਪੈਰ ਤੇ ਲੱਤਾਂ ਉਹਦੀਆਂ ਹੀ ਭਾਰ ਚੱਲਦੀਆਂ ਜਿਹਦੇ ਕੋਲ ਸ਼ਹੀਦ ਸਿੰਘ ਤੇ ਗੁਰੂ ਸਾਹਿਬ ਆਪ ਸੇਵਾ ਲੈਣ। ਭਾਈ ਅੰਮ੍ਰਿਤਪਾਲ ਸਿੰਘ ਹਰੀ ਉਹ ਕਹਿ ਰਹੇ ਆ, ਜੋ ਸਾਡੇ ਪਿਓ ਨੇ ਕਿਹਾ, ਜੋ ਸਾਡੇ ਬਾਪੂ ਨੇ ਕਿਹਾ, ਜਿਹੜਾ ਪੁੱਤਰ ਆਪਣੇ ਪਿਤਾ ਦੇ ਦੱਸੇ ਅਨੁਸਾਰ ਨਹੀਂ ਚੱਲਦਾ ਤੇ ਫਿਰ ਹੋਰ ਕਿੱਧਰ ਨੂੰ ਚੱਲੇਗਾ। ਭਾਈ ਸਾਹਿਬ ਕਿਹੜਾ ਕਹਿ ਰਹੇ ਆ ਵੀ ਮੈਂ ਸੰਤ ਜਰਨੈਲ ਸਿੰਘ ਦੀ ਰੀਸ ਕਰਨੀ ਜਾਂ ਮੈਂ ਸੰਤ ਜਰਨੈਲ ਸਿੰਘ, ਉਹ ਤੇ ਕਹਿੰਦੇ ਮੈਂ ਆਗੂ ਵੀ ਨਹੀਂ ਹੈਗਾ, ਉਹ ਤੇ ਕਹਿੰਦੇ ਮੈਂ ਜਥੇਦਾਰ ਵੀ ਨਹੀਂ ਹੈਗਾ, ਮੈਂ ਤੁਹਾਡਾ ਭਰਾ ਵਾਂ। ਕੁਝ ਕੁ ਸਿੱਖ ਭਾਈ ਕਹਿੰਦੇ ਆ ਵੀ ਏਜੰਸੀਆਂ ਦਾ ਆਪਣਾ ਬੰਦਾ ਵਾ ਭਾਈ ਅੰਮ੍ਰਿਤਪਾਲ ਸਿੰਘ, ਤੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਵੀ ਕੋਈ ਏਜੰਸੀਆਂ ਦਾ ਬੰਦਾ ਤੁਹਾਨੂੰ ਖੰਡੇ ਬਾਟੇ ਦੀ ਪੌਲ ਸ਼ਕਲ ਨਹੀਂ ਕਹਿ ਰਿਹਾ। ਵਿਦੇਸ਼ ਦੇ ਵਿੱਚ ਬੈਠੇ ਹੋਏ ਪੰਜਾਬ ਦੀ ਸਰਜ਼ਮੀਨ ਦੇ ਨਾਲ ਦਿਲ ਤੋਂ ਮੁਹੱਬਤ ਰੱਖਣ ਵਾਲੇ ਲੋਕ ਨੇ, ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਨੂੰ ਕਬੂਲਣਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਲੋਕਾਂ ਦੇ ਨਾਲ ਤਾਂ ਨਹੀਂ ਜਾ ਕੇ ਖੜ ਜਾਣਗੇ ਜਿਨ੍ਹਾਂ ਨੇ ਲਗਾਤਾਰ 84 ਤੋਂ ਬਾਅਦ ਕੌਮ ਦੀ ਪਿੱਠ ਦੇ ਵਿੱਚ ਛੁਰੀਆਂ ਮਾਰੀਆਂ। ਕੁਰਸੀਆਂ ਹੀ ਨਹੀਂ ਚਾਹੀਦੀਆਂ, ਰਾਜ ਭਾਗ ਨਹੀਂ ਚਾਹੀਦਾ, ਰਾਜ ਭਾਗ ਉਹ ਕੌਮ ਨੂੰ ਦਬਾਉਣਾ ਵਾ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁੱਖੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਗਾ ਫੇਰਦੇ ਵਕਤ ਖਿਆਲ ਰੱਖਣਾ ਕਦੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ। ਸਿੱਖਾਂ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੇ ਦਿਨ ਰਹੇ ਨੇ। ਕਦੇ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਰਜੀਵੜਿਆਂ ਦਾ ਜਥਾ ਤਿਆਰ ਕਰਨ ਤੋਂ ਬਾਅਦ ਖੰਡੇ ਬਾਟੇ ਦੀ ਪੌਲ ਦੇ ਕੇ ਇੱਕ ਸਦਾ ਵਾਸਤੇ ਰਵਾਇਤ ਚਲਾ ਦਿੱਤੀ ਕਿ ਇੱਥੇ ਜਾਤ ਪਾਤ ਛੂਤ ਛਾਤ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਵਾਸਤੇ ਖੰਡੇ ਬਾਟੇ ਦੀ ਪੌਲ ਲੈ ਕੇ ਇੱਕ ਜਗ੍ਹਾ ਦੇ ਉੱਪਰ ਵਿਚਰਨ ਦਾ ਪੂਰਾ ਤਰ੍ਹਾਂ ਦੇ ਨਾਲ ਅਧਿਕਾਰ ਹੈ। ਤਾਂ ਅੱਜ ਵੀ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਦੀ ਅਗਵਾਈ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਨੇ ਖੰਡੇ ਬਾਟੇ ਦੀ ਪਹੁਲ ਲਈ ਹੈ ਔਰ ਸਿੰਘ ਸਜੇ ਨੇ। ਤਾਂ ਸਾਡੇ ਨਾਲ ਭਾਈ ਤੂਫਾਨ ਸਿੰਘ ਨੇ ਮਾਝੇ ਦੀ ਧਰਤੀ ਦੇ ਨਾਲ ਸੰਬੰਧ ਰੱਖਦੇ ਨੇ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕੁਝ ਦਿਨਾਂ ਤੋਂ ਵਿਚਰਦੇ ਵੀ ਆਉਂਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜੇ ਗੱਲ ਕਰੀਏ ਤਾਂ ਥੋੜ੍ਹੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵਿੱਚ ਇੱਕ ਨਵਾਂ ਰੂਹ ਭਰਿਆ ਹੈ, ਲਹਿਰ ਤੋਰੀ ਹੈ, ਨੌਜਵਾਨ ਪ੍ਰਭਾਵਿਤ ਹੋ ਕੇ ਖੰਡੇ ਬਾਟੇ ਦੀ ਪਹੁ ਲੈ ਰਹੇ ਨੇ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਦੇਖੋ ਜੀ, ਬਹੁਤ ਲੰਮੇ ਸਮੇਂ ਤੋਂ ਬਾਅਦ ਜਿੱਥੇ ਨੌਜਵਾਨੀ ਗਲਤ ਰਾਹਾਂ ਨੂੰ ਭਟਕ ਗਈ ਸੀ, ਕੋਈ ਚੰਗਾ ਉਹਨਾਂ ਨੂੰ ਕਿਤੇ ਰਾਹ ਨਹੀਂ ਸੀ ਲੱਭਦਾ, ਮਾਰਗ ਨਹੀਂ ਸੀ ਲੱਭਦਾ, ਕਿਉਂਕਿ 40 ਸਾਲ ਰਾਜ ਕੀਤਾ ਸਾਡੀ ਕੌਮ ਨੇ। ਅਤੇ ਇਹ ਚੀਜ਼ ਆਪਾਂ ਬੜੀ ਸ਼ਾਨ ਦੇ ਨਾਲ, ਬੜੇ ਹੁਨਰ ਦੇ ਨਾਲ ਅਤੇ ਬੜੇ ਆਪਾਂ ਬਹੁਤ ਪ੍ਰਾਊਡਲੀ ਦੇ ਨਾਲ ਸਾਨੂੰ ਕਹਿਣਾ ਚਾਹੀਦਾ। ਅਤੇ 40 ਸਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ, ਸੰਤਾਂ ਤੋਂ ਬਾਅਦ, ਜੇ ਮੈਂ ਕਹਾਂ, ਮੈਂ ਤਾਲਮੇਲ ਨਹੀਂ ਇਹਦੇ 'ਚ ਕਰ ਰਿਹਾ ਕਿਉਂਕਿ ਸਾਡੇ ਲੋਕਾਂ ਨੂੰ ਕੁਝ ਹੈਗਾ ਵਾ ਵੀ ਇਹ ਪ੍ਰੋਪੋਗੰਡਾ ਖੜਾ ਕਰ ਦਿੰਦੇ ਵੀ ਉਹਨਾਂ ਦੇ ਨਾਲ ਮਿਲਾ ਦਿੰਦੇ। ਸੰਤਾਂ ਤੋਂ ਬਾਅਦ ਜੇ ਕਿਸੇ ਨੇ ਢੰਡੋਰਾ ਦਿੱਤਾ ਵਾ, ਜੇ ਚੌਂਕੀਦਾਰ ਦੀ ਤਰ੍ਹਾਂ ਕਿਸੇ ਨੇ ਖੜਕਾਇਆ ਵਾ ਸਾਰਿਆਂ ਨੂੰ ਵੀ ਤੁਹਾਡਾ ਘਰ ਬਾਰ ਸਾਰਾ ਕੁਝ ਲੁੱਟਿਆ ਜਾ ਰਿਹਾ ਜੇ, ਅਤੇ ਜਗਾਇਆ ਵਾ ਜੇ ਕੌਮ ਨੂੰ, ਉਹ ਭਾਈ ਅੰਮ੍ਰਿਤਪਾਲ ਸਿੰਘ ਨੇ। ਅਤੇ ਉਹਦਾ ਜਿਹੜਾ ਹੰਗਾਰਾ ਵਾ, ਨੌਜਵਾਨੀ ਬੜੇ ਲੰਮੇ ਸਮੇਂ ਤੋਂ ਉਹ ਉਡੀਕ ਰਹੀ ਸੀ ਵੀ ਸਾਨੂੰ ਕੋਈ ਇਹੋ ਜਿਹਾ ਯੋਧਾ, ਇਹੋ ਜਿਹਾ ਕੋਈ ਆਗੂ ਮਿਲੇ ਜਿਹੜਾ ਸੰਤਾਂ ਦੇ ਦੱਸੇ ਰਾਹਾਂ 'ਤੇ, ਦੱਸੇ ਮਾਰਗ 'ਤੇ ਪਹਿਰਾ ਦਿੰਦਾ ਹੋਵੇ। ਅਤੇ ਅੱਜ ਉਹ ਚੀਜ਼ਾਂ ਜਿਹੜੀਆਂ ਮੈਂ ਕਹਿੰਦਾ ਦੱਸਣ ਦੀ ਲੋੜ ਹੀ ਨਹੀਂ, ਦੇਸ਼ਾਂ ਵਿਦੇਸ਼ਾਂ ਅਤੇ ਪੂਰੇ ਵਰਲਡ ਦੇ ਵਿੱਚ ਪਤਾ ਲੱਗਾ ਵਾ ਵੀ ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਸੰਚਾਰ ਦਾ ਹੋਕਾ ਦਿੱਤਾ। ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ, ਮਤਲਬ ਨੌਜਵਾਨੀ ਖਾਸ ਤੌਰ 'ਤੇ, ਕੱਲ੍ਹ ਜਿਹੜਾ ਭਾਈ ਸਾਹਿਬ ਕਿ ਉੱਥੋਂ ਰਈਏ ਮੰਡੀ ਤੋਂ ਤੁਰੇ ਸੀ, ਅਤੇ ਨੌਜਵਾਨਾਂ ਦੇ ਭਾਰੀ ਮੀਂਹ ਦੇ ਬਾਰਿਸ਼ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਨੌਜਵਾਨ ਮੋਟਰਸਾਈਕਲਾਂ 'ਤੇ ਆਪਣੇ ਵਹੀਕਲਾਂ 'ਤੇ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ, ਮਤਲਬ ਵੀ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਵੀ ਸਾਰੀ ਰਾਤ ਵੀ ਮਤਲਬ ਨਾਮ ਲਿਖਦੇ ਰਹੇ ਆ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੰਮ੍ਰਿਤ ਸੰਚਾਰ ਹੋ ਰਿਹਾ, ਖੰਡੇ ਬਾਟੇ ਦੀ ਪਹੁਲ ਛਕਣ ਜਾ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਕਹਿੰਦੇ ਨੇ ਕਿ ਮੈਂ ਮਰਜੀਵੜਿਆਂ ਦਾ ਜਥਾ ਤਿਆਰ ਕਰਨ ਵਾਸਤੇ ਜਾ ਰਿਹਾ, ਜਿਹੜੇ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਨੂੰ ਸੀਸ ਦੇਣਾ ਚਾਹੁੰਦੇ ਰਹੇ, ਉਹ ਖੰਡੇ ਬਾਟੇ ਦੀ ਪਹੁਲ ਲੈ ਲੈਣ।
ਤੁਸੀਂ ਵੀ ਘਰ ਤੋਂ ਆਏ ਹੋ, ਕੁਝ ਦਿਨਾਂ ਤੋਂ ਵਿਚਰਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ, ਘਰੇ ਕੀ ਕਹਿ ਕੇ ਆਏ ਹੋ? ਦੇਖੋ ਜੀ, ਜਦੋਂ ਭਾਈ ਸਾਹਿਬ ਰਾਣੇ ਏਅਰਪੋਰਟ ਤੋਂ ਆਉਣਾ ਸੀ ਇੱਥੋਂ, ਤੇ ਉਦੋਂ ਵੀ ਚਲੋ ਸਾਨੂੰ ਬੜੇ ਵਿੱਚ ਵਿਘਨ 'ਚ ਪਏ। ਜਦੋਂ ਚੰਗੇ ਰਾਹ ਦੇ ਉੱਤੇ ਚੱਲੀਏ ਨਾ, ਫਿਰ ਬੜੇ ਕੰਢੇ ਤੇ ਕਈ ਕੁਛ ਚੁੱਭਦਾ ਤੇ ਕਈ ਪੱਥਰ ਆਉਂਦੇ ਰੋੜੇ। ਭਾਈ ਸਾਹਿਬ ਨੂੰ ਏਅਰਪੋਰਟ ਤੋਂ ਲੈਣ ਗਏ ਤੇ ਉਦੋਂ ਵੀ ਘਰ ਵਾਲਿਆਂ ਨੂੰ ਇਹੋ ਗੱਲ ਕਹੀ ਵੀ ਅਸੀਂ ਆਪਣੇ ਜਥੇਦਾਰ ਨੂੰ ਲੈਣ ਚੱਲੇ ਹਾਂ, ਵੀ ਸਾਡੇ ਕੌਮ ਦਾ ਯੋਧਾ ਆ ਰਿਹਾ, ਆਪਣੀ ਧਰਤੀ ਨੂੰ ਵਾਪਸ ਪਰਤ ਰਿਹਾ ਵਾ, ਤੇ ਨੌਜਵਾਨੀ ਕਰਕੇ ਪਰਤ ਰਿਹਾ, ਤੇ ਸਾਡੇ ਕਰਕੇ ਪਰਤ ਰਿਹਾ, ਤੇ ਕੌਮ ਕਰਕੇ ਪਰਤ ਰਿਹਾ, ਤੇ ਸਾਨੂੰ ਉਹਦਾ ਸਾਥ ਦੇਣਾ ਪੈਣਾ। ਤੇ ਉਦਣ ਤੋਂ ਹੀ ਭਾਈ ਸਾਹਿਬ ਦੇ ਨਾਲ ਜਿੱਥੇ ਆਵਾਜ਼ ਮਿਲਦੀ ਹੈ, ਹਰ ਤਰੀਕੇ ਤਿਆਰ ਬਰ ਤਿਆਰ, ਇਹ ਨੌਜਵਾਨ ਵੀ ਤਿਆਰ ਬਰ ਤਿਆਰ ਰਹਿੰਦੇ ਆ। ਕਹਿਣ ਦਾ ਭਾਵ ਕੀ ਆ, ਪਰਿਵਾਰ ਨੂੰ ਕਿਤੇ ਨਾ ਕਿਤੇ ਦੁੱਖ ਤੇ ਜ਼ਰੂਰ ਹੁੰਦਾ ਵਾ, ਕਿਤੇ ਨਾ ਦੁੱਖ ਨਹੀਂ ਚਲੋ ਕਹਿ ਸਕਦੇ, ਪਰਿਵਾਰ ਨੂੰ ਇਹ ਹੁੰਦਾ ਵਾ ਵੀ ਮਤਲਬ ਵੀ ਸਾਡਾ ਪੁੱਤਰ ਸਾਡੇ ਤੋਂ ਦੂਰ ਨਾ ਹੋ ਜਾਵੇ। ਜਿੱਦਾਂ ਸਰਕਾਰ ਦੀਆਂ ਸਟੇਟ ਦੀਆਂ ਭੈੜੀਆਂ ਨੀਤੀਆਂ, ਜਿੱਦਾਂ ਭਾਈ ਦੀਪ ਸਿੰਘ ਸਿੱਧੂ, ਨੌਜਵਾਨ ਮੁੰਡਾ ਸਿੰਗਰ ਸਿੱਧੂ ਮੂਸੇਵਾਲਾ, ਉਹਨਾਂ ਤੋਂ ਬਾਅਦ ਪਰਿਵਾਰ ਨੂੰ ਦਰਦ ਤੇ ਹੁੰਦਾ ਵਾ ਵੀ ਮਤਲਬ ਸਾਡਾ ਪੁੱਤਰ ਵੀ ਕਿਤੇ ਇੱਦਾਂ ਨਾ ਇਹਨਾਂ ਦੀ ਭੇਡ ਨਾ ਕਿਤੇ ਚੜ੍ਹ ਜੇ। ਪਰ ਫਿਰ ਵੀ ਪਰਿਵਾਰ ਨੂੰ ਉਹ ਚੀਜ਼ ਕਹਿ ਕੇ ਆਏ ਆ ਵੀ ਜੇ ਇੱਦਾਂ ਸਾਰੇ ਡਰ ਕੇ ਅੰਦਰ ਬੈਠੇ ਰਹੇ ਨਾ, ਫਿਰ ਉਹ ਸਮਾਂ ਵੀ ਦੂਰ ਨਹੀਂ ਜਦੋਂ ਇਹਨਾਂ ਨੇ ਸਾਡੇ ਘਰ ਦੇ ਉੱਤੇ ਡਾਕਾ ਮਾਰ ਦੇਣਾ, ਤੇ ਫਿਰ ਵੀ ਤੇ ਆਪਾਂ ਕਿਸੇ ਨਾ ਕਿਤੇ ਭੱਜਣਾ, ਤੇ ਗੁਆਂਢੀਆਂ ਦੇ ਘਰ ਅੱਗੇ ਲੱਗੀ ਹੋਏ ਨਾ, ਅੱਗ ਲੱਗੀ ਹੋਏ, ਤੇ ਉਹਦਾ ਸੇਕ ਘਰ ਤੱਕ ਆਉਣਾ ਵਾ। ਇਹ ਮਤ ਸਮਝੋ ਵੀ ਸਾਡੇ ਘਰ ਤੱਕ ਨਾ ਆਵੇਗੀ, ਉਹ ਸਮਾਂ ਵੀ ਦੂਰ ਨਹੀਂ ਜਦੋਂ ਸਾਡੇ ਘਰ ਤੱਕ ਵੀ ਆਉਣੀ। ਇਹ ਕਰਕੇ ਪਰਿਵਾਰ ਨੂੰ ਵੀ ਕਿਤੇ ਨਾ ਕਿਤੇ ਕਹੀਦਾ ਵਾ ਵੀ ਤੁਸੀਂ ਮਾਂ ਬਾਪ ਜੇ ਤੁਹਾਡਾ ਸਤਿਕਾਰ ਆ, ਘਰ ਵਾਲੀ ਆ ਵੀ ਉਹਦਾ ਵੀ ਸਤਿਕਾਰ ਆ, ਸਾਰਾ ਕੁਝ ਵਾ, ਪਰ ਇਹ ਆ ਵੀ ਕੌਮ ਪਹਿਲਾਂ, ਪੰਥ ਵਸੇ ਪਹਿਲਾਂ ਤੋਂ ਪਹਿਲਾਂ। ਮਹਾਰਾਜ ਜੀ ਨੇ ਵੀ ਕਿਹਾ ਵਾ ਪੰਥ ਵਸੇ ਮੈਂ ਉਜੜਾ, ਤੇ ਇਸ ਤੋਂ ਪਹਿਲਾਂ ਵੀ ਮਤਲਬ ਪੰਥ ਨੂੰ ਪਹਿਲੇ ਨੰਬਰ ਤੇ ਰੱਖਣਾ ਵਾ, ਕੌਮ ਨੂੰ ਪਹਿਲੇ ਨੰਬਰ ਤੇ ਰੱਖਣਾ ਵਾ। ਪਰਿਵਾਰ ਤੇ ਜਿਹੜਾ ਪਰਿਵਾਰ ਦਾ ਆਪਣਾ ਰਸਤਾ ਵਾ, ਪਰ ਪੰਥ ਨੂੰ ਜਿਹੜਾ ਵਾ ਵੀ ਪਹਿਲਾਂ ਸਿਰ ਦੇਣਾ ਹੀ ਪੈਣਾ ਕਿਸੇ ਵੀ। ਇਹ ਰਸਤਾ ਕਿਤੇ ਇਹ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਖਾਸ ਕਰ ਮਾਝੇ ਦੀ ਧਰਤੀ ਨੇ ਜਿਹੜਾ ਸੰਤਾਪ 84 ਤੋਂ ਬਾਅਦ ਦਾ ਹੰਢਾਇਆ ਹੈ, ਇਸੇ ਕਰਕੇ ਜਿਹੜੇ ਮਾਝੇ ਦੇ ਲੋਕ ਆ ਉਹ ਜ਼ਿਆਦਾ ਡਰਦੇ ਨੇ ਕਿ ਸਾਡਾ ਪੁੱਤ ਹੈ ਜਿਹੜਾ ਉਹਨਾਂ ਰਾਹਾਂ ਦੇ ਉੱਪਰ ਦੁਬਾਰਾ ਤੋਂ ਫੇਰ ਨਾ ਚੱਲ ਪਵੇ? ਦੇਖੋ ਜੀ, ਤੁਸੀਂ ਜਿਹੜਾ ਸਵਾਲ ਕੀਤਾ ਵਾ, ਮਾਝੇ ਤੇ ਕਈ ਹੁਣ ਵੀ ਉਂਗਲ ਕਰ ਦਿੰਦੇ ਅਕਸਰ ਵੀ ਮਾਝੇ ਦੀ ਧਰਤੀ ਯੋਧਿਆਂ ਦੀ ਧਰਤੀ ਸੀ, ਬੜੇ ਬੜੇ ਜਰਨੈਲ, ਬੜੇ ਬੜੇ ਬੱਬੜ, ਜਿਨ੍ਹਾਂ ਤੋਂ ਮੈਂ ਕਹਿੰਦਾ ਹਿੰਦੁਸਤਾਨ ਦੀ ਪੂਰੀ ਫੋਰਸਸ ਜਿਹੜੀਆਂ ਮਤਲਬ ਡਰਦੀਆਂ ਹੁੰਦੀਆਂ ਸੀ। ਇਹਨਾਂ ਦੇ ਸਿੱਧੇ ਜੇ ਮਤਲਬ ਵੀ ਟੂਟੀਆਂ ਇਹਨਾਂ ਦੀ ਛੁੱਟ ਜਾਂਦੀਆਂ ਸੀ ਜੇ ਮੈਂ ਗੁਰਮਤਿ ਦੇ ਸਿਧਾਂਤ ਨਾਲ ਗੱਲ ਕਰਾਂ, ਤੇ ਵੀ ਇਹਨਾਂ ਦੇ ਮਤਲਬ ਭੱਜਦਿਆਂ ਨੂੰ ਰਾਹ ਨਹੀਂ ਲੱਭਦੇ, ਇੱਦਾਂ ਦੇ ਜਰਨੈਲ ਅੰਦਰ ਧੜਕ ਹੋਏ ਆ। ਤੇ ਫਿਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਆਪਣਾ ਘਰ-ਬਾਰ ਸਾਰਾ ਕੁਝ ਤਿਆਗ ਕੇ, ਤੇ ਪਰ ਬੜਾ ਚਿਰ ਮਾਝੇ ਦੇ ਤਕਰੀਬਨ 25-30 ਵਰੇ ਮਾਝੇ ਦੀ ਧਰਤੀ 'ਤੇ ਕਈਆਂ ਪਿੰਡਾਂ ਦੇ ਕਈ ਨਗਰਾਂ ਦੇ ਵਿੱਚ ਜਿਹੜੀਆਂ ਜੰਜਾਂ ਨਹੀਂ ਤੁਰੀਆਂ, ਅਜੇ ਤੱਕ ਵੀ ਕਈਆਂ ਦੇ ਇੱਦਾਂ, ਤੇ ਚੁੱਲ੍ਹਿਆਂ ਦੇ ਉੱਤੇ ਘਾਹ ਉੱਗ ਪਏ, ਤੇ ਭੈਣਾਂ ਆਪਣੇ ਵੀਰਾਂ ਦੀਆਂ ਲਾਸ਼ਾਂ ਨੂੰ ਲੋਚਦੀਆਂ, ਮਾਵਾਂ ਵੀ ਜਿਹੜੀਆਂ ਕਿਤੇ ਪੁੱਤਰਾਂ ਨੂੰ ਤਰਸਦੀਆਂ ਰਹੀਆਂ। ਤੇ ਤਾਂ ਕਰਕੇ ਮਾਵਾਂ ਨੂੰ ਨਾ ਉਹ ਚੀਜ਼ ਦਾ ਜ਼ਰੂਰ ਡਰ ਹੁੰਦਾ ਵਾ ਵੀ ਸਾਡਾ ਪੁੱਤ ਵੀ ਕਿਤੇ ਉਸੇ ਦੁਬਾਰਾ ਰਸਤੇ 'ਤੇ ਨਾ ਕਿਤੇ ਚੱਲ ਪਏ। ਪਰ ਇਹ ਹੈ ਨਾ, ਉਸ ਸਮਾਂ ਸੀ ਜਿਹੜਾ ਇੱਕ ਹਥਿਆਰਬੰਦ ਸੰਘਰਸ਼ ਸੀ, ਉਹ ਸਾਡੇ ਜੁਝਾਰੂਆਂ ਨੇ ਲੜਿਆ। ਅੱਜ ਜਿਹੜਾ ਮੈਂ ਕਹਿੰਦਾ ਨੌਜਵਾਨੀ ਨੂੰ ਸਾਰੇ ਧਰਮ ਵਰਗ ਜਾਤਾਂ ਪਾਤਾਂ ਨੂੰ ਵੱਖਰਾ ਛੱਡ ਕੇ ਫਿਰ ਉਹ ਸਿੱਖੀ ਦਾ ਬਾਬੇ ਨਾਨਕ ਦਾ ਫਲਸਫਾ ਏਕ ਪਿਤਾ ਇੱਕ ਸਕੇ ਹਮ ਬਾਰਕ ਚੌਂ ਵਰਨਾ ਕੋ ਉਪਦੇਸ਼ ਸੰਜਾ ਸਭੇ ਸਾਂਝੀ ਵੈਰ ਸਦਾਇ ਕੋਈ ਨਾ ਦਿਸੇ ਵਾਰਾ, ਉਹ ਚੀਜ਼ ਨੂੰ ਸਾਰਿਆਂ ਨੂੰ ਏਕਤਾ ਦੇ ਵਿੱਚ ਲਿਆ ਕੇ ਤੇ ਇੱਕੋ ਮੰਚ 'ਤੇ ਹਰ ਇੱਕ ਨੂੰ ਜਗਾਇਆ ਜਾ ਰਿਹਾ ਵੀ ਤੁਸੀਂ ਗੁਲਾਮ ਹੋ। ਤੇ ਜਿੰਨਾ ਤੱਕ ਆਪਾਂ ਨਹੀਂ ਨਾ ਮੰਨਦੇ, ਆਪਾਂ ਮਾਨਸਿਕ ਤੌਰ 'ਤੇ ਗੁਲਾਮ ਹੋ ਚੁੱਕੇ ਆ, ਤੇ ਉਹਨਾਂ ਤੱਕ ਸਾਡਾ ਬਚਾਅ ਨਹੀਂ ਹੁੰਦਾ। ਤਾਂ ਕਰਕੇ ਇਹ ਢੰਡੋਰਾਂ 'ਤੇ ਦੇਣਾ ਪੈਣਾ, ਕਿਸੇ ਨਾ ਕਿਸੇ ਨੂੰ ਤੇ ਅੱਗੇ ਲੱਗਣਾ ਪੈਣਾ ਹੀ। ਪਰ ਅੱਗੇ ਉਹੀ ਲੱਗਦੇ ਤੇ ਬਥੇਰੇ ਆ, ਪਰ ਪੈਰ ਤੇ ਲੱਤਾਂ ਉਹਦੀਆਂ ਹੀ ਭਾਰ ਚੱਲਦੀਆਂ। ਜਿਹਦੇ ਕੋਲ ਸ਼ਹੀਦ ਸਿੰਘ ਤੇ ਗੁਰੂ ਸਾਹਿਬ ਆਪ ਸੇਵਾ ਲੈਣ, ਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਹਰਾਂ ਤੋਂ ਸੇਵਾ ਗੁਰੂ ਸਾਹਿਬ ਲੈ ਰਹੇ ਆ। ਮੈਂ ਨਹੀਂ ਕਹਿ ਰਿਹਾ ਇਕੱਲਾ, ਇਹ ਸਾਰੀ ਕੌਮ ਕਹਿ ਰਹੀ ਆ, ਸਾਰਾ ਪੰਥ ਕਹਿ ਰਿਹਾ ਵਾ, ਸਾਰਾ ਪੰਜਾਬ, ਫੌਰਨ ਦੇ ਵਿੱਚ ਸਾਰਾ ਵਰਲਡ ਕਹਿ ਰਿਹਾ ਵੀ ਭਾਈ ਅੰਮ੍ਰਿਤਪਾਲ ਸਿੰਘ ਯੋਧੇ ਹੋ ਕੇ ਇੱਕ ਜਰਨੈਲ ਦੇ ਰੂਪ ਦੇ ਵਿੱਚ ਨਿਤੜੇ ਹੋਏ ਕੌਮ, ਤੇ ਇਹਦੇ 'ਚ ਕੋਈ ਦੋ ਰਾਏ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋ ਤਾਂ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਉਹ ਵੀ ਸਵਾਲ ਕਰਦੇ ਨੇ ਕਿ ਜਿਹੜੇ ਰਾਹਾਂ ਦੇ ਉੱਪਰ ਅੰਮ੍ਰਿਤਪਾਲ ਸਿੰਘ ਚੱਲੇ ਨੇ ਉਹ ਨੌਜਵਾਨਾਂ ਦੇ ਵੱਲੇ ਖਿੱਚ ਪਾਉਣ ਦਾ ਜਿਹੜਾ ਇੱਕ ਮਾਦਾ ਰੱਖਦੇ ਨੇ। ਤਾਂ ਲੰਬੇ ਸਮੇਂ ਤੋਂ ਸਾਡੇ ਕੋਲ ਤਾਂ ਬਹੁਤ ਵੱਡੇ ਵੱਡੇ ਲੀਡਰ ਹੋਏ ਜਿਹੜੇ ਕਹਿੰਦੇ ਨੇ ਕਿ ਅਸੀਂ ਪੂਰੀ ਜ਼ਿੰਦਗੀ ਜਿਹੜੀ ਸੰਘਰਸ਼ ਦੇ ਲੇਖੇ ਲਾ ਦਿੱਤੀ, ਸਿੱਖ ਕੌਮ ਦੇ ਲੇਖੇ ਲਾ ਦਿੱਤੀ। ਤਾਂ ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਨੇ ਥੋੜ੍ਹੇ ਸਮੇਂ ਦੇ ਵਿੱਚ ਕਹਿ ਸਕਦੇ ਹਾਂ ਕਿ ਤਕਰੀਬਨ 1.5-2 ਮਹੀਨਿਆਂ ਦੇ ਵਿੱਚ ਨੌਜਵਾਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਲਾਮਬੰਦ ਕੀਤਾ ਹੈ, ਕੀ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਦਾ ਅਸਰ, ਉਹਨਾਂ ਦੀਆਂ ਤਕਰੀਰਾਂ ਦਾ ਅਸਰ, ਔਰ ਦੂਜੇ ਪਾਸੇ ਪੂਰੀ ਜ਼ਿੰਦਗੀ ਹੈ ਜਿਹੜੀ ਆਪਣੇ ਆਪ ਨੂੰ ਦਾਅਵਾ ਕਰਦੇ ਨੇ ਕਿ ਅਸੀਂ
ਸੰਘਰਸ਼ ਦੇ ਲੇਖੇ ਲਾਇਆ, ਸਿੱਖਾਂ ਦੇ ਲੇਖੇ ਲਾਇਆ, ਤਾਂ ਉਹਨਾਂ ਦਾ ਅਸਰ ਕਿਉਂ ਨਹੀਂ ਹੋ ਸਕਿਆ ਫਿਰ? ਦੇਖੋ ਜੀ, ਸੰਘਰਸ਼ ਨੂੰ ਲੜਨ ਲਈ, ਕੌਮ ਨੂੰ ਆਜ਼ਾਦ ਕਰਾਉਣ ਲਈ ਜਾਂ ਆਪਣੇ ਘਰ ਨੂੰ ਵਾਪਸੀ ਕਰਨ ਦੇ ਲਈ, ਰਾਜ ਭਾਗ ਕਾਇਮ ਕਰਨ ਲਈ ਜਿੰਨੇ ਕਿਤੇ ਰੱਤੀ ਭਰ ਵੀ ਜਿੰਨੇ ਵੀ ਆਪਣਾ ਪਾਇਆ ਯੋਗਦਾਨ ਸੰਘਰਸ਼ 'ਚ, ਉਹਦਾ ਬਹੁਤ ਸਤਿਕਾਰ ਵਾ। ਭਾਵੇਂ ਉਹ ਇੱਕ ਬਰੇ ਲਈ ਕਿਉਂ ਨਾ ਭਾਵੇਂ ਸੰਘਰਸ਼ ਦੇ ਵਿੱਚ ਰਹੇ ਹੋਣ, ਭਾਵੇਂ ਕਈਆਂ ਨੇ ਜੇਲਾਂ ਵੀ ਵੀਰਾਂ ਨੇ ਕੱਟੀਆਂ, ਕਈ ਸਿੰਘਾਂ ਨੇ, ਸਾਡਿਆਂ ਨੇ, ਸਾਰਿਆਂ ਦਾ ਸਤਿਕਾਰ ਆ। ਆਪਾਂ ਉਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਮਤਲਬ ਉਹਨਾਂ ਨੇ ਨਹੀਂ ਕੁਝ ਕੌਮ ਲਈ ਕੀਤਾ। ਬੜੀਆਂ ਕੁਰਬਾਨੀਆਂ ਯੋਧਿਆਂ ਦੀਆਂ, ਸਾਰਿਆਂ ਦੀਆਂ। ਪਰ ਸਾਨੂੰ ਨੌਜਵਾਨਾਂ ਨੂੰ ਉਹ ਵੀ ਜਿੱਥੇ ਉਹ ਆਪਣੀ ਪੈਰਵਾਈ ਕਰ ਰਹੇ ਆ, ਭਾਈ ਅੰਮ੍ਰਿਤਪਾਲ ਸਿੰਘ ਵੀ ਕਰ ਰਹੇ ਆਪਣੀ, ਜੋ ਗੁਰੂ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਆ, ਅਤੇ ਦੂਜੇ ਜਿਹੜੇ ਆ ਸੰਘਰਸ਼ੀ ਜਿਹੜੇ ਰਹੇ ਆ, ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ, ਉਹ ਵੀ ਆਪਣੇ ਤਰੀਕੇ ਦੇ ਨਾਲ ਚੱਲ ਰਹੇ ਆ। ਸਾਰਿਆਂ ਦਾ ਚੱਲਣ ਦਾ, ਆਪਣੇ ਵਿਚਰਨ ਦਾ ਆਪਣਾ ਆਪਣਾ ਢੰਗ ਹੁੰਦਾ ਵਾ, ਕਿਉਂਕਿ ਸਾਰਿਆਂ ਦੀ ਵਿਚਾਰਧਾਰਾ ਜ਼ਰੂਰੀ ਨਹੀਂ ਆ ਵੀ ਮਤਲਬ ਇੱਕੋ ਜਿਹੀ ਹੋਵੇ। ਵੱਖਰੇ ਵੱਖਰੇ ਆਪਸੀ ਵਿਚਾਰਕ ਮਤਭੇਦ ਜ਼ਰੂਰ ਹੋ ਸਕਦੇ ਆ, ਪਰ ਅੰਤ ਦੇ ਵਿੱਚ ਪੰਥ ਨੂੰ ਇੱਕ ਹੀ ਹੋਣਾ ਪੈਣਾ ਵਾ, ਇੱਕ ਨਿਸ਼ਾਨ ਸਾਹਿਬ ਦੇ। ਜੇ ਮੈਂ ਗੱਲ ਕਰਾਂ ਵੀ ਦੂਜੇ ਸਿੰਘਾਂ ਦੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ, ਜਾਂ ਭਾਈ ਅੰਮ੍ਰਿਤਪਾਲ ਸਿੰਘ ਹਰਾਂ ਦੀ, ਅਤੇ ਉਹ ਵੀ ਇਹ ਗੱਲ ਕਰ ਰਹੇ ਆ, ਅਤੇ ਭਾਈ ਅੰਮ੍ਰਿਤਪਾਲ ਸਿੰਘ ਹਰੀ ਵੀ ਸਿਰਫ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਖੜਾ ਹੋਣ ਦੀ ਗੱਲ ਕਰ ਰਹੇ ਆ ਨਾ। ਭਾਈ ਅੰਮ੍ਰਿਤਪਾਲ ਸਿੰਘ ਹਰੀ ਇਹ ਥੋੜ੍ਹਾ ਕਹਿ ਰਹੇ ਵੀ ਮੈਂ ਵੱਖਰਾ ਝੰਡਾ ਕੋਈ ਚੁੱਕਿਆ ਜਾਂ ਕੋਈ ਆ। ਗੱਲ ਤਾਂ ਉਹ ਇਹੋ ਕਰ ਰਹੇ ਆ ਨਾ ਵੀ ਤੁਸੀਂ ਆਪਣੇ ਘਰ ਨੂੰ ਵਾਪਸ ਪਰਤਾਓ। ਨੌਜਵਾਨੀ ਨੂੰ ਜਿਹੜੀ ਨਸ਼ੇ 'ਚ ਗਲਤਾਨ ਹੋਈ ਪਈ ਆ, ਜਿਨ੍ਹਾਂ ਲਈ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਆ, ਤੁਸੀਂ ਇਹ ਵੇਖੋ ਕਿਸੇ ਸਿੱਖ ਦਾ, ਕਿਸੇ ਦਾ ਭਾਵੇਂ ਗੈਂਗਵਾਰ ਲਾ ਲਓ, ਕੁਛ ਵੀ ਲਓ, ਜਿਹੜਾ ਮੁਕਾਬਲਾ ਜਿਹੜਾ ਹੁੰਦਾ ਵਾ, ਐਨਕਾਊਂਟਰ ਹੁੰਦਾ ਵਾ, ਉਹ ਪੰਜਾਬ ਦੇ ਵੀਰਾਂ ਦਾ ਹੁੰਦਾ, ਪੰਜਾਬ ਦੇ ਭਰਾਵਾਂ ਦਾ ਹੁੰਦਾ। ਪੰਜਾਬ ਦੇ ਭਾਵੇਂ ਉਹ ਗੈਂਗਸਟਰ ਵੀ ਆ, ਪੰਜਾਬ ਦਿਆਂ ਨੂੰ ਮਾਰ ਦਿੱਤਾ ਜਾਂਦਾ ਵਾ। ਅਤੇ ਜਿਹੜੇ ਦੂਜੇ ਆ, ਕੋਈ ਹਰਿਆਣੇ ਆ ਅਤੇ ਜਾਂ ਆਪਣਾ ਦੂਜਾ ਦਿੱਲੀ ਵੱਲ ਦੇ ਜਾਂ ਪਰਾਂ ਵੱਲ ਦੇ ਆ, ਜਿਹੜੇ ਹੋਰ ਸਟੇਟਾਂ ਦੇ ਆ, ਉਹਨਾਂ ਨੂੰ ਅੰਦਰ ਰੱਖਦੇ, ਨਜ਼ਰਬੰਦ ਰੱਖਦੇ। ਫਿਰ ਨੀਤੀ ਤਾਂ ਭੈੜੀ ਸਟੇਟ ਦੀ ਹੈ ਨਾ। ਜਿਹੜਾ ਨਿਸ਼ਾਨਾ ਵਾ, ਨਸਲਕੁਸ਼ੀ ਸ਼ੁਰੂ ਤੋਂ ਸਿੱਖਾਂ ਦੀ ਹੋ ਰਹੀ ਆ ਹਰ ਪਾਸੇ। ਕੁਰਬਾਨੀਆਂ ਜਿਹੜੀਆਂ 97% ਚਾਹੇ ਕਹਿੰਦੇ ਇਹ ਭਾਰਤ ਨੂੰ ਅਸੀਂ ਆਜ਼ਾਦ ਕੀਤਾ ਵੀ ਇੰਦਰਾ ਆਪਣੇ ਗਾਂਧੀ ਨੇ ਕੀਤਾ, ਫਲਾਣੇ ਨੇ ਕੀਤਾ, ਢਿੰਗੜੇ ਨੇ ਕੀਤਾ। 97% ਕੁਰਬਾਨੀਆਂ ਦੀ ਜਿਹੜੀਆਂ ਸਿੱਖਾਂ ਦੀਆਂ, ਜਿਹੜੇ ਅੱਜ ਰਾਜ ਭਗਤ ਇਹ ਬੈਠੇ ਆ। ਆਜ਼ਾਦ ਤਾਂ ਇਹ ਸਾਡੇ ਸਿੱਖ ਯੋਧਿਆਂ ਨੇ ਕਰਾ ਕੇ ਦਿੱਤਾ ਇਹਨਾਂ ਨੂੰ। ਤੇ ਕੁਰਸੀ ਸਿੱਖਾਂ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ ਕਿ ਕਦੇ ਇਹ ਕਿਹਾ ਜਾਂਦਾ ਕਿ ਜਿਹੜੇ ਨੌਜਵਾਨੀ ਆ ਤੁਰਦੀ ਨਹੀਂ, ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਨਹੀਂ। ਜੇ ਹੁਣ ਨੌਜਵਾਨੀ ਲਾਮਬੰਦ ਹੋਈ ਹੈ, ਤੁਰੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਨੂੰ ਕਬੂਲਿਆ, ਤਾਂ ਦੂਜੇ ਪਾਸੇ ਸਿੱਖਾਂ ਦੀਆਂ ਸਟੇਜਾਂ ਦੀ ਦੁਰਵਰਤੋਂ ਕਰਕੇ ਉਹਨਾਂ ਦੇ ਖਿਲਾਫ ਇਸ ਤਰੀਕੇ ਦਾ ਕੂੜ ਪ੍ਰਚਾਰ ਕਰਨਾ ਕਿ ਉਹ ਸੰਤ ਭਿੰਡਰਾਂ ਵਾਲਿਆਂ ਦੀ ਰੀਸ ਕਰਦੇ ਆ, ਤੀਰ ਫੜਦੇ ਹੱਥ ਵਿੱਚ, ਕੀ ਲੱਗਦਾ ਹੈ ਕਿ ਗੱਲਾਂ ਕਰਨੀਆਂ ਜਾਇਜ਼ ਹੈ? ਦੇਖੋ ਜੀ, ਜਿੱਥੋਂ ਤੱਕ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਹੋਏ ਆ, ਜੇ ਸੰਤ ਜਰਨੈਲ ਸਿੰਘ ਹਰਾਂ ਵਰਗੇ, ਮੰਨ ਲਓ ਆਪਾਂ ਕਹਿੰਦੇ ਹਾਂ ਵੀ ਆ ਦਸ਼ਮੇਸ਼ ਪਿਤਾ ਦੇ ਪੁੱਤਰ ਵਾਂ, ਆਪਾਂ ਕਹਿੰਦੇ ਹਾਂ ਵੀ ਆਪਾਂ ਸੰਤਾਂ ਨੂੰ ਪਿਆਰ ਕਰਦੇ ਹਾਂ, ਆਪਾਂ ਕਹਿੰਦੇ ਬਾਬਾ ਦੀਪ ਸਿੰਘ ਦੇ ਪੁੱਤਰ ਆ, ਅਤੇ ਬਾਬਾ ਦੀਪ ਸਿੰਘ ਦਾ ਪੁੱਤਰ ਅਤੇ ਦਸ਼ਮੇਸ਼ ਪਿਤਾ ਦਾ ਪੁੱਤਰ ਤੱਤੀਆਂ ਗੱਲਾਂ ਨਾ ਕਰੇਗਾ ਅਤੇ ਆਪਣੇ ਪਿਤਾ ਵਾਂਗੂ ਫਿਰ ਹੰਗਾਰਾ ਨਾ ਦੇਗਾ, ਜਿੱਦਾਂ ਉਹਦੇ ਪਿੱਤਰ ਜਦ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਅਤੇ ਜਿਹੜਾ ਪੁੱਤਰ ਆਪਣੇ ਪਿਤਾ ਦੇ ਦੱਸੇ ਅਨੁਸਾਰ ਨਹੀਂ ਚੱਲਦਾ, ਅਤੇ ਫਿਰ ਹੋਰ ਕਿੱਧਰ ਨੂੰ ਚੱਲੇਗਾ। ਜੇ ਇਹਨਾਂ ਨੂੰ ਆਪਾਂ ਤੱਤੀਆਂ ਗੱਲਾਂ ਕੀਤੀਆਂ, ਆਪਾਂ ਤਾਂ ਭਾਅ ਉਹ ਕਹਿ ਰਹੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਹਰੀ ਉਹ ਕਹਿ ਰਹੇ ਆ, ਜੋ ਸਾਡੇ ਪਿਓ ਨੇ ਕਿਹਾ, ਜੋ ਸਾਡੇ ਬਾਪੂ ਨੇ ਕਿਹਾ, ਉਹ ਜੇ ਤੇ ਉਹਦੇ ਤੋਂ ਕੁਝ ਵੱਖਰਾ ਕਹਿ ਰਹੇ ਆ, ਜੇ ਆਪਣੇ ਕੋਲੋਂ ਕੁਛ ਗੱਲ ਕਰ ਰਹੇ ਆ, ਅਤੇ ਫਿਰ ਤਾਂ ਆਪਾਂ ਜ਼ਰੂਰ ਕੋਈ ਨਾ ਕੋਈ ਕਰੀਏ ਕਨਸੈਪਟ। ਜਿਹੜੇ ਸਾਡੇ ਪ੍ਰਚਾਰਕ ਕਥਾਵਾਚਕ ਜਿਹੜੇ ਮੇਰੇ ਭਾਈ ਆ ਨਾ, ਜਿਹੜੇ ਹੋਰ ਵੱਖਰੀਆਂ ਵੱਖਰੀਆਂ ਸਟੇਜਾਂ ਤੋਂ ਕਰਦੇ ਆ, ਜਿਵੇਂ ਮੈਂ ਕਹਿਣਾ ਨਹੀਂ ਚਾਹੁੰਦਾ, ਭਾਈ ਬਾਬਾ ਬੰਤਾ ਸਿੰਘ ਹਰਾਂ ਨੇ ਵੀ ਕਿਹਾ ਵਾ ਮੰਜੀ ਸਿੰਘ ਸਾਹਿਬ ਦੇ ਦੀਵਾਨ ਹਾਲ ਤੋਂ, ਅਤੇ ਮੈਂ ਕਹਿੰਦਾ ਵੀ ਇਹ ਬੜੇ ਅਪਸ਼ਬਦ ਵਾ ਵੀ ਇੱਕ ਕੌਮ ਦੀ ਵਾਗਡੋਰ ਨੂੰ ਲੈ ਕੇ ਬੜੇ ਲੰਮੇ ਸਮੇਂ ਬਾਅਦ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋਇਆ ਆ, ਨੌਜਵਾਨਾਂ ਨੂੰ ਕੋਈ ਆਪਣਾ ਰਾਹ ਦਿਸਿਆ ਵਾ, ਅਤੇ ਫਿਰ ਆਪਾਂ ਸਾਥ ਦੇਣ ਦੀ ਬਜਾਏ ਆਪਾਂ ਭੰਡ ਰਹੇ ਹਾਂ ਉਹਨਾਂ ਨੂੰ, ਅਤੇ ਕਹਿ ਰਹੇ ਹਾਂ ਵੀ ਇਹ ਤੀਰ ਫੜਦਾ ਵਾ, ਇਹ ਸੰਤਾਂ ਦੀ ਰੀਸ ਕਰਦਾ ਆ। ਮੈਂ ਤੇ ਬਾਬਾ ਬੰਤਾ ਸਿੰਘ ਹਰਾਂ ਨੂੰ ਵੀ ਇਹ ਚੀਜ਼ ਦਾ ਮਤਲਬ, ਭਾਵੇਂ ਮੇਰੀ ਉਨੀ ਵਿੱਦਿਆ ਨਹੀਂ ਹੈਗੀ, ਮੈਂ ਸਤਿਕਾਰਯੋਗ ਆ ਬਾਬਾ ਬੰਤਾ ਸਿੰਘ ਹਰੀ, ਪਰ ਮੈਂ ਇਹ ਚੀਜ਼ ਦਾ ਪੁੱਛਦੇ ਹਾਂ ਵੀ ਤੁਸੀਂ ਇਹ ਚੀਜ਼ ਸਿੱਧ ਕਰੋ ਵੀ ਗੁਰੂ ਗੋਬਿੰਦ ਸਿੰਘ ਨੇ, ਤੇ ਭਾਵੇਂ ਕਿੱਥੇ ਇੱਥੇ ਲਿਖਿਆ ਵਾ ਵੀ ਸੰਤ ਜਰਨੈਲ ਸਿੰਘ ਹੀ ਇਕੱਲਾ ਤੀਰ ਫੜ ਸਕਦਾ। ਜੇ ਤੇ ਲਿਖਿਆ ਵਾ, ਜੇ ਤੇ ਮਨਾਹੀ ਆ ਵੀ ਸੰਤ ਜਰਨੈਲ ਸਿੰਘ ਤੋਂ ਬਿਨਾਂ ਕੋਈ ਤੀਰ ਨਹੀਂ ਫੜ ਸਕਦਾ, ਫਿਰ ਤੇ ਆਪਾਂ ਮੰਨ ਲੈਂਦੇ ਹਾਂ। ਅਤੇ ਭਾਈ ਰਾਮ ਸਿੰਘ ਹਰਾਂ ਨੇ, ਗਿਆਨੀ ਰਾਮ ਸਿੰਘ ਹਰਾਂ ਨੇ ਵੀ ਫੜਿਆ ਵਾ,
ਹੋਰ ਵੀ ਮੁਖੀਆਂ ਨੇ ਸਾਡਿਆਂ ਨੇ ਫੜਿਆ, ਚਲੋ ਉਹ ਤੇ ਹੋਏ ਮੁਖੀ, ਪਰ ਗੁਰਸਿੱਖ ਕਿਉਂ ਨਹੀਂ ਫੜ ਸਕਦਾ? ਜੇ ਸੰਤ ਜੀ ਸ਼ਸਤਰ ਫੜ ਸਕਦੇ ਆ, ਗੁਰਸਿੱਖ ਸ਼ਸਤਰ ਫੜ ਸਕਦਾ ਆ, ਕਿਰਪਾਨ ਸਜਾ ਸਕਦਾ ਹੱਥ ਦੇ ਵਿੱਚ, ਤਾਂ ਫਿਰ ਤੀਰ ਕਿਉਂ ਨਹੀਂ ਫੜ ਸਕਦਾ? ਮੈਨੂੰ ਇਹ ਦੱਸੇ। ਜੇ ਤੇ ਕਿਤੇ ਲਿਖਿਆ ਵਾ ਫਿਰ ਤੇ ਆਪਾਂ ਸਮਝਦੇ ਆ ਵੀ ਗਲਤ ਵਾ, ਤੇ ਐਵੇਂ ਤਕਰੀਰਾਂ ਦੇਣੀਆਂ। ਉਹ ਭਾਈ ਸਾਹਿਬ ਕਿਹੜਾ ਕਹਿ ਰਿਹਾ ਵੀ ਮੈਂ ਸੰਤ ਜਰਨੈਲ ਸਿੰਘ ਦੀ ਰੀਸ ਕਰਨੀ ਜਾਂ ਮੈਂ ਸੰਤ ਜਰਨੈਲ ਸਿੰਘ? ਉਹ ਤੇ ਕਹਿੰਦੇ ਮੈਂ ਆਗੂ ਵੀ ਨਹੀਂ ਹੈਗਾ, ਉਹ ਤੇ ਕਹਿੰਦੇ ਮੈਂ ਜਥੇਦਾਰ ਵੀ ਨਹੀਂ ਹੈਗਾ, ਮੈਂ ਤੁਹਾਡਾ ਭਰਾ ਵਾਂ। ਤੇ ਫਿਰ ਆਪਣੇ ਕੋਲੋਂ ਮਨ ਘੜਤ ਗੱਲਾਂ ਲਾ ਕੇ ਤੇ ਕੌਮ ਨੂੰ ਦੋ ਪਹਿਲੂਆਂ ਦੇ ਵਿੱਚ ਫਸਾਉਣਾ, ਤੇ ਫਿਰ ਇਹ ਮੈਂ ਕੋਈ ਵਧੀਆ ਆਪਣਾ ਦੱਸਦਾ, ਮੈਂ ਨਹੀਂ ਸੋਚਦਾ ਵੀ ਇਹ ਕੋਈ ਚੰਗੀ ਸੋਚ ਵਾ। ਇਹ ਸੋਚ ਨੂੰ ਆਪਾਂ ਆਤਮਿਕ ਤੌਰ ਤੇ ਵੇਖੀਏ, ਦੁਨਿਆਵੀ ਪੱਖ ਛੱਡ ਕੇ, ਤੇ ਆਪਾਂ ਕਿਤੇ ਵਖਰੇਵਾਂ ਪਾਉਣ ਵਾਲੀ ਆ, ਨਾ ਕਿ ਇਕਜੁੱਟ ਹੋਣ ਵਾਲੀ। ਇਹ ਜਿਹੜੇ ਸ਼ਬਦ ਕਹੇ ਜਾਣੇ, ਇਹ ਈਰਖਾਵਾਸਾ ਜਾਂ ਜਿਸ ਤਰੀਕੇ ਦੇ ਨਾਲ ਦੀਪ ਨੂੰ ਕਿਹਾ ਜਾਂਦਾ ਸੀ ਕਿ ਉਹ RSS ਦਾ, BJP ਦਾ, ਜਾਂ ਫਿਰ ਇਹ ਸ਼ੱਕ ਦੇ ਆਧਾਰਿਤ ਕਹੇ ਜਾ ਰਹੇ ਆ, ਜਾਂ ਫਿਰ ਈਰਖਾ ਦੇ ਨਾਲ ਕਹੇ ਜਾ ਰਹੇ? ਨਹੀਂ ਭਾਈ ਸਾਹਿਬ, ਸਾਰਾ ਕੁਝ ਲੱਭਦਾ ਹੋਵੇ, ਅੰਮ੍ਰਿਤਪਾਨ ਵੀ ਕਰਵਾ ਰਿਹਾ ਹੋਵੇ, ਪੌਹਲ ਛਕਣ ਲਈ ਕਹਿ ਰਹੇ ਹੋਵੇ, ਸੀਸ ਤਲੀ ਤੇ ਰੱਖ ਕੇ ਮਹਾਰਾਜ ਦੇ ਰਾਹ ਦੇ ਦੱਸਣ ਲਈ ਕਹਿ ਰਹੇ ਹੋਣ, ਸੰਘਰਸ਼ ਲੜਨ ਲਈ ਕਹਿ ਰਹੇ ਹੋਣ ਵੀ ਸਭ ਤੋਂ ਪਹਿਲਾਂ ਮੈਂ ਸੀਸ ਦੇਵਾਂਗਾ, ਖੰਡੇ ਬਾਟੇ ਦੀ ਪੌਹਲ ਛਕਣ ਲਈ ਕਹਿ ਰਹੇ ਹੋਣ, ਉੱਥੇ ਫਿਰ ਵੀ ਆਪਾਂ ਏਜੰਸੀਆਂ ਦੇ ਬੰਦੇ ਗਏ, ਇਹ ਤਾਂ ਕਿੱਡੀ ਮਾੜੀ ਗੱਲ ਆ। ਅਤੇ ਮੈਂ ਤਾਂ ਇੱਕ ਗੱਲ ਹੋਰ ਕਹਿ ਦੇਣੀ ਚਾਹੁੰਦਾ, ਜਿਹੜੇ ਕੁਝ ਕੁ ਸਿੱਖ ਭਾਈ ਕਹਿੰਦੇ ਆ ਵੀ ਏਜੰਸੀਆਂ ਦਾ ਆਪਣਾ ਬੰਦਾ ਵਾ ਭਾਈ ਅੰਮ੍ਰਿਤਪਾਲ ਸਿੰਘ, ਅਤੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਵੀ ਕੋਈ ਏਜੰਸੀਆਂ ਦਾ ਬੰਦਾ ਤੁਹਾਨੂੰ ਖੰਡੇ ਬਾਟੇ ਦੀ ਪੌਹਲ ਛਕਣ ਲਈ ਕਹਿ ਰਿਹਾ। ਜੇ ਏਜੰਸੀਆਂ ਦੇ ਬੰਦੇ ਦੇ ਖੰਡੇ ਬਾਟੇ ਦੀ ਪੌਹਲ ਛਕਣ ਦੇ ਲਈ ਕਹਿਣ ਦੇ ਉੱਤੇ ਹਜ਼ਾਰਾਂ, 2000 ਤੇ 2500 ਸਿੱਖ ਬੱਚੇ ਬੱਚੀਆਂ ਤੇ ਮਾਵਾਂ ਭੈਣਾਂ ਮਾਤਾਵਾਂ ਤੇ ਬਜ਼ੁਰਗ ਖੰਡੇ ਬਾਟੇ ਦੀ ਪੌਹਲ ਛਕ ਰਹੇ ਆ, ਤੇ ਮੈਂ ਤਾਂ ਕਹਿੰਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ। ਜਾਂ ਫਿਰ ਤੇ ਆਪਣਾ ਫਿਰ ਤੁਸੀਂ ਕਿਹਨੂੰ ਏਜੰਸੀਆਂ ਦੇ ਬੰਦੇ ਕਹੋਗੇ? ਫਿਰ ਕੱਲ੍ਹ ਨੂੰ ਸੰਤ ਜਰਨੈਲ ਸਿੰਘਾਂ 'ਤੇ ਵੀ ਉਂਗਲੀ ਚੁੱਕ ਦੋਗੇ ਤੁਸੀਂ। ਜੇ ਅੱਜ ਭਾਈ ਸਾਹਿਬ 'ਤੇ ਕਰ ਰਹੇ ਹੋ, ਬਾਈ ਦੀਪ ਸਿੰਘ ਸਿੱਧੂ ਨੂੰ ਗਦਾਰ ਕਿਹਾ ਸ਼ਰੇਆਮ ਸਟੇਜਾਂ ਤੋਂ, ਤੇ ਜਦੋਂ ਉਹਦੇ ਜਾਣ ਤੋਂ ਮਗਰੋਂ ਆਪਾਂ ਰੋਂਦੇ ਰਹੇ, ਹਾਏ ਉਹ ਸਾਡੇ ਕੋਲ ਕੌਮੀ ਯੋਧਾ ਖੋਲ੍ਹਿਆ। ਸਾਡੀ ਕੌਮ ਦੀ ਤਰਾਸਦੀ ਆ ਜਦੋਂ ਸਾਡਾ ਜਿਉਂਦੇ ਜੀ ਕਦਰ ਨਹੀਂ ਕਦੀ ਯੋਧਿਆਂ ਦੀ ਪੈਂਦੀ। ਇੱਥੇ ਮਰ ਕੇ ਦੱਸਣਾ ਪੈਂਦਾ ਵੀ ਮੈਂ ਸੱਚਾ ਹਾਂ, ਇੱਥੇ ਤੁਹਾਨੂੰ ਮਰਨਾ ਪੈਣਾ। ਤੁਸੀਂ ਜੋ ਮਰਜ਼ੀ ਕਰ ਲਓ, ਪਹੁਲ ਛਕਾ ਲਓ, ਭਾਵੇਂ ਲੱਖਾਂ ਨੌਜਵਾਨਾਂ ਨੂੰ ਮੋੜ ਲਿਆਓ, ਭਟਕਦੇ ਹੋਇਆਂ ਨੂੰ ਨਸ਼ੇ ਦੇ ਵਿੱਚੋਂ ਬਚਾ ਲਓ, ਪਰ ਤੁਹਾਨੂੰ ਮਰ ਕੇ ਹੀ ਅੱਖਾਂ ਬੰਦ ਕਰਕੇ ਦੱਸਣਾ ਪੈਣਾ ਵੀ ਰਾਜ ਭਾਗ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਕਿਸੇ ਨੇ ਮਤਲਬ ਗੁਣ ਨਹੀਂ ਪਾਇਆ। ਬੇਸ਼ੱਕ ਉਹਦਾ ਕਾਬਲ ਗੰਧਾਰ ਦੇ ਵਿੱਚ ਪੂਰਾ ਰੜਕਦਾ ਹੈ ਪੂਰਾ ਸਾਰੇ ਪਾਸੇ, ਪਰ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਬੰਦ ਹੋਣ ਦੀ ਦੇਰ ਵਾ। 10 ਸਾਲ ਦੇ ਵਿੱਚ ਸਾਡਾ ਰਾਜ ਜਿਹੜਾ ਸਾਰਾ ਸਾਡੇ ਤੋਂ ਖੋਲ੍ਹਿਆ ਗਿਆ, ਅਤੇ ਨਰੈਣੂ ਮੰਤ ਬਿਠਾ ਛੱਡੇ ਗੁਰਦੁਆਰਾ ਸਾਹਿਬਾਂ 'ਤੇ, ਗੋਲਕਾਂ 'ਤੇ ਇਹਨਾਂ ਨੇ ਮੱਲਾਂ ਮਾਰ ਲਈਆਂ, ਅਤੇ ਸਾਨੂੰ ਗਦਾਰ ਦੱਸਦੇ ਹੈ, ਸਾਨੂੰ ਏਜੰਸੀਆਂ ਦੇ ਬੰਦੇ ਦੱਸਦੇ ਆ ਗੋਲਕਾਂ ਲੁੱਟੋ ਤੁਸੀਂ, ਗੁਰੂ ਘਰ ਦੇ ਬੇਅਦਬੀਆਂ ਕਰਾਓ ਤੁਹਾਡੇ ਰਾਜ ਦੇ ਵਿੱਚ ਤੁਸੀਂ, ਧੀਆਂ ਭੈਣਾਂ ਦੀ ਬੇਪਤੀਆਂ ਕਰਾਓ ਤੁਸੀਂ, ਬਰਗਾੜੀ 'ਚ ਬੇਅਦਬੀਆਂ ਕਰਾਓ ਤੁਸੀਂ, ਸ਼ਹੀਦੀਆਂ ਕਰਾਓ ਤੁਸੀਂ, ਮੁਕਾਬਲੇ ਕਰਾਓ ਤੁਸੀਂ, ਐਕਸੀਡੈਂਟ ਕਰਾਓ ਤੁਸੀਂ, ਅਤੇ ਏਜੰਸੀਆਂ ਦੇ ਬੰਦੇ ਆਪਾਂ ਵਾ। ਇਹ ਕਿੱਧਰ ਦੀ ਗੱਲ ਹੋਈ ਵੀ? ਕੌਮ ਨੂੰ ਸਾਰਾ ਕੁਝ ਪਤਾ ਵਾ, ਕੌਮ ਨੇ ਹੁਣ ਅੱਖਾਂ ਨਹੀਂ ਬੰਦ ਕੀਤੀਆਂ, ਕੌਮ ਨੂੰ ਹੌਲੀ ਹੌਲੀ ਜਾਗ ਰਹੀ ਆ, ਕਿਉਂਕਿ ਜਾਗਦੀ ਹੈ ਦੁਨੀਆ, ਜਗਾਉਣ ਵਾਲਾ ਚਾਹੀਦਾ, ਤੁਰਦੀ ਹੈ ਦੁਨੀਆ, ਚਲਾਉਣ ਵਾਲਾ ਚਾਹੀਦਾ, ਬਾਂਹ ਫੜ ਕੇ ਚਲਾਉਣ ਵਾਲਾ ਚਾਹੀਦਾ। ਅਤੇ ਉਹ ਮਹਾਰਾਜ ਨੇ ਕਹਿਣ ਵਾਲੇ ਕਹੀ ਜਾਣ, ਇਹ ਤਾਂ ਭਾਓ ਤੁਰੋ ਡਿਊਟੀਆਂ ਲੱਗੀਆਂ ਨੇ ਮਹਾਰਾਜ, ਇਹ ਤਾਂ ਸੱਚੀ ਜੀ ਗੱਲ ਵਾ, ਇਹ ਅੰਦਰ ਦੀਆਂ ਖੇਡਾਂ ਵਾ, ਇਹ ਤਾਂ ਉਹ ਗੁਰੂ ਸਾਹਿਬ ਨੇ ਆਪ ਹੀ ਮਿਹਰ ਕੀਤੀ ਆ, ਇਹ ਤਾਂ ਅੰਦਰੋਂ ਡਿਊਟੀਆਂ ਲੱਗੀਆਂ। ਕੀ ਪਤਾ ਮਹਾਰਾਜ ਨੇ ਕਿਹਦੀ ਡਿਊਟੀ ਲਾ ਦਿੱਤੀ ਆ, ਭਾਈ ਅੰਮ੍ਰਿਤਪਾਲ ਸਿੰਘ ਦੇ ਵਿੱਚੋਂ ਕਿਹਦੀ ਸੇਵਾ ਲੈ ਰਹੇ ਆ, ਅਤੇ ਅਜੇ ਤਾਂ ਹੁਣੇ ਚੀਕਾਂ ਨਿਕਲੀਆਂ ਪਈਆਂ ਵਾ ਇੰਨੇ ਕੁ ਕੰਮ ਦੇ ਵਿੱਚ ਅੰਮ੍ਰਿਤਪਾਲ, ਅਤੇ ਅਜੇ ਗਾਂਹ ਪਤਾ ਨਹੀਂ ਕਿੰਨਾ ਕੁ ਕੁਝ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਵਾ, ਕਿੰਨਿਆਂ ਨੂੰ ਮੁਕਤ ਕਰਾਉਣਾ ਵਾ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚੋਂ। ਪੰਜਾਬ ਦੇ ਲੋਕ ਸਵਾਲ ਕਰਦੇ ਨੇ ਕਿ ਅੰਮ੍ਰਿਤਪਾਲ ਸਿੰਘ ਜਿਸ ਤਰੀਕੇ ਦੇ ਨਾਲ ਚੱਲ ਰਹੇ ਨੇ, ਪੰਜਾਬ ਦੇ ਲੋਕ ਜਾਂ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਹੋਏ ਪੰਜਾਬ ਦੀ ਸਰਜ਼ਮੀਨ ਦੇ ਨਾਲ ਦਿਲ ਤੋਂ ਮੁਹੱਬਤ ਰੱਖਣ ਵਾਲੇ ਲੋਕ ਨੇ, ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਨੂੰ ਕਬੂਲਣਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਲੋਕਾਂ ਦੇ ਨਾਲ ਤਾਂ ਨਹੀਂ ਜਾ ਕੇ ਖੜ ਜਾਣਗੇ ਜਿਨ੍ਹਾਂ ਨੇ ਲਗਾਤਾਰ 84 ਤੋਂ ਬਾਅਦ ਕੌਮ ਦੀ ਪਿੱਠ ਦੇ ਵਿੱਚ ਛੁਰੀਆਂ ਮਾਰੀਆਂ ਨੇ? ਦੇਖੋ ਜੀ, ਜਦੋਂ ਤੇ ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਨਾ ਕਿਸੇ ਨੂੰ, ਚਾਹੇ ਮੈਂ ਵੀ ਹਾਂ, ਆਪਾਂ ਵੀ ਅੱਖੋਂ ਪਰੋਖੇ ਹੋ ਕੇ ਧੋਖੇ ਖਾਧੇ ਆ ਕਈ ਵਾਰੀ। ਮੈਂ ਕੌਮ ਦਾ ਕਸੂਰ ਨਹੀਂ ਕੱਢਦਾ, ਪੰਥ ਦਾ ਕਸੂਰ ਨਹੀਂ ਕੱਢ ਸਕਦਾ, ਨਾ ਮੇਰੀ ਇੰਨੀ ਔਕਾਤ ਵਾ, ਆਪਣੀ ਤਾਂ ਕੁਝ ਹੈ ਹੀ ਨਹੀਂ, ਆਪਣੀ ਤਾਂ ਸੇਵਾ ਹੀ ਹੈ ਨਹੀਂ, ਆਪਣੇ ਕੋਲ ਤਾਂ ਬਾਣੀ ਨਹੀਂ ਪੜ੍ਹੀ ਜਾਂਦੀ, ਮਹਾਰਾਜ ਪੜ੍ਹਾ ਲੈਣ ਤੇ ਫੇਰ ਹੁੰਦਾ ਵਾ, ਆਪਣੇ ਕੋਲ ਸੇਵਾ ਵੀ ਨਹੀਂ ਹੁੰਦੀ, ਗੁਰੂ ਸਾਹਿਬ ਕਰਾ ਲੈਣ ਤੇ ਫੇਰ।
ਆਪਾਂ ਆਪਣੇ ਆਪ ਨੂੰ ਸਿੱਖ ਵੀ ਨਹੀਂ ਸਮਝਦਾ। ਮੈਂ ਕਿਸੇ ਦੀ ਨਹੀਂ ਗੱਲ ਕਰਦਾ, ਦਾਸ ਆਪਣੇ ਆਪ ਨੂੰ ਸਿੱਖ ਵੀ ਨਹੀਂ ਸਮਝਦਾ। ਅਤੇ ਸਿੱਖੀ ਦੇ ਬੋਲ ਬਾਲੇ ਅਤੇ ਸਿੱਖੀ ਦੇ ਪਹਿਰਾ ਦੇਣਾ ਬੜਾ ਔਖਾ, ਕਿਉਂਕਿ ਮਹਾਰਾਜ ਕਹਿੰਦੇ ਨਾ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਹਣ ਨਾ ਕੀਜੇ। ਅਤੇ ਉਹ ਰਾਹ ਜੇ ਸਿੱਖੀ ਦਾ ਸਭ ਤੋਂ ਪਹਿਲਾ ਹੀ ਰਾਹ ਇਹ ਆ ਵੀ ਤੂੰ ਪਹਿਲਾਂ ਗੁਰੂ ਨੂੰ ਸਤਿਗੁਰੂ ਅੱਗੇ ਸੀਸ ਭੇਟ ਦਿਓ, ਅਤੇ ਉਹਦੇ ਅੱਗੇ ਸੀਸ ਭੇਟ ਦੇ। ਅਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆਪਣਾ, ਸਾਡੇ ਲੋਕਾਂ ਨੇ ਨਾ ਧੋਖੇ ਬੜੇ ਖਾਧੇ ਆ, ਪਰ TV ਦੇ ਵਿੱਚ, ਮੋਬਾਇਲ ਫੋਨਾਂ ਦੇ ਵਿੱਚ ਅਤੇ YouTube ਦੇ ਵਿੱਚ ਵੇਖਣ ਤੋਂ ਮੈਂ ਵੀਰਾਂ ਨੂੰ ਕਹਾਂਗਾ ਵੀ ਜਿਹੜੇ YouTube 'ਤੇ ਵੇਖ ਕੇ ਭਾਈ ਅਮਰਤਪਾਲ ਸਿੰਘ ਨੂੰ ਭੰਡ ਰਹੇ ਨੇ ਵੀ ਇਹ ਤੱਤੀਆਂ ਗੱਲਾਂ ਕਰਦਾ ਅਤੇ ਇਹ ਫਲਾਣਾ ਵਾ ਅਤੇ ਇਹ RSS ਦਾ ਵਾ, ਇੱਕ ਵਾਰੀ ਆਪਣੇ ਛੋਟੇ ਭਰਾ ਦਾ ਇੱਕ ਵਾਰੀ ਕਹਿਣਾ ਮੰਨ ਕੇ ਇੱਕ ਵਾਰੀ ਭਾਈ ਅਮਰਤਪਾਲ ਸਿੰਘ ਦੇ ਨਾਲ 2 ਮਿੰਟ ਲਈ ਉਹਨਾਂ ਦੇ ਨਾਲ ਮੇਲ ਜੋਲ ਕਰਕੇ ਵੇਖ ਲਓ। ਜਦੋਂ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਮੇਲ ਜੋਲ ਕਰ ਲਿਆ ਨਾ ਸਾਹਮਣੇ, ਫਿਜ਼ੀਕਲ ਰੂਪ ਦੇ ਵਿੱਚ, ਸਰੀਰਕ ਰੂਪ ਦੇ, ਫਿਰ ਤੁਹਾਡੀ ਸੋਚਣੀ ਸ਼ਕਤੀ ਸਾਰਾ ਕੁਝ ਬਦਲ ਜਾਵੇਗੀ। ਇਹ ਮੇਰੀ ਗਰੰਟੀ ਆ, ਮੈਂ ਗਰੰਟੀ ਦਿੰਦਾ ਵਾਂ। ਠੀਕ ਆ ਜੀ। ਅਸੀਂ ਹਮੇਸ਼ਾ ਲਈ ਨਹੀਂ ਇੱਥੇ ਬੈਠੇ ਰਹਿਣਾ। ਪਤਾ ਨਹੀਂ ਕਿਹੜੇ ਵੇਲੇ, ਹੁਣ ਜਿਹੜੇ ਰਾਹ 'ਤੇ ਤੁਰੇ ਆ, ਪਤਾ ਨਹੀਂ ਕਿਹੜੇ ਵੇਲੇ ਅੱਖਾਂ ਬੰਦ ਹੋ ਜਾਣੀਆਂ। ਸਾਨੂੰ ਵੀ ਦਿਖਦਾ ਆ। ਕੁਰਸੀਆਂ ਹੀ ਨਹੀਂ ਚਾਹੀਦੀਆਂ, ਰਾਜ ਭਾਗ ਨਹੀਂ ਚਾਹੀਦਾ। ਰਾਜ ਭਾਗ ਉਹ ਕੌਮ ਨੂੰ ਦਿਵਾਉਣਾ ਵਾ। ਕੁਰਸੀਆਂ ਨਹੀਂ ਚਾਹੀਦੀਆਂ, ਬਾਦਲ ਹਣਾ ਵਾਲੀਆਂ ਕੁਰਸੀਆਂ ਨਹੀਂ ਚਾਹੀਦੀਆਂ, ਕੈਪਟਨ ਹਣਾ ਵਾਲੀਆਂ ਕੁਰਸੀਆਂ ਨਹੀਂ ਚਾਹੀਦੀਆਂ, ਤਖਤ ਨਹੀਂ ਸਾਨੂੰ ਚਾਹੀਦਾ। ਸਾਨੂੰ ਚਾਹੀਦਾ ਵਾ ਘਰ। ਘਰ ਕਿਹੜਾ? ਜਿੱਥੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸਲਾਮਤ ਰਹੇ, ਸਾਨੂੰ ਕੋਰਟਾਂ ਕਚਹਿਰੀਆਂ 'ਚ ਨਾ ਰੋਲਣਾ ਪਵੇ, ਪੁਲਿਸ ਸ਼ਰੇਆਮ ਤਸ਼ੱਦਦ ਕਰਦੇ ਘਸੀਟ ਕੇ ਨਾ ਲੈ ਕੇ ਜਾਂਦੀ ਰਹੋ, ਧੀਆਂ ਭੈਣਾਂ ਦੀਆਂ ਚੁੰਨੀਆਂ ਨਾ ਪਾੜਦੀਆਂ ਹੋਣ, ਪੱਗਾਂ ਨਾ ਲੈਂਦੀਆਂ ਹੋਣ, ਗੁਰੂ ਘਰਾਂ 'ਚ ਬੇਅਦਬੀਆਂ ਅਤੇ ਸ਼ਰੇਆਮ ਗੋਲੀਆਂ ਅਤੇ ਲਾਠੀ ਚਾਰਜ ਨਾ ਹੁੰਦਾ ਹੋਵੇ। ਸਾਨੂੰ ਉਹ ਚਾਹੀਦਾ। ਅਤੇ ਇੱਕ ਵਾਰੀ ਭਾਈ ਅਮਰਤਪਾਲ ਸਿੰਘ ਨੂੰ ਮਿਲ ਕੇ ਆਓ। ਦੀਪ ਸਿੱਧੂ ਬਾਈ ਵਾਰੀ ਵੀ ਇੱਦਾਂ ਹੋਇਆ, ਜਿਨ੍ਹਾਂ ਨੇ ਭੰਡਿਆ ਅਤੇ ਬਾਅਦ 'ਚ ਮਿਲਿਆ ਅਤੇ ਬਾਅਦ 'ਚ ਰੋਏ ਵੀ ਯੋਧਾ ਸਾਡੇ ਕੋਲੋਂ ਖੋਇਆ ਗਿਆ। ਉਹ ਤੁਹਾਨੂੰ ਮਗਰੋਂ ਪਤਾ ਨਹੀਂ ਗੁਰੂ ਸਾਹਿਬ ਨੇ ਕਿੰਨਾ ਚਿਰ ਸੇਵਾ ਲਿਖੀ ਆ। ਉਹ ਇਹ ਸੰਗਤ ਕਰ ਲਓ, ਨਾਲ ਵਿਚਰ ਜੋ, ਤੁਹਾਡਾ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਇਤਿਹਾਸ ਦੇ ਪੰਨਿਆਂ 'ਚ ਨਾਮ ਲਿਖਿਆ ਜਾਏਗਾ। ਮਗਰੋਂ ਫਿਰ ਤੁਸੀਂ ਪਛਤਾਵੇ ਤੋਂ ਇਲਾਵਾ ਤੁਹਾਡੇ ਕੋਲ ਕੁਛ ਨਹੀਂ ਰਹਿਣਾ। ਮੈਂ ਗਰੰਟੀ ਦੇ ਨਾਲ ਕਹਿ ਰਿਹਾ ਵਾਂ, ਮੈਂ ਗਰੰਟੀ ਦੇ ਨਾਲ, ਚਾਹੇ ਰਵਾਂ ਚਾਹੇ ਨਾ ਰਵਾਂ, ਭਾਈ ਅਮਰਤਪਾਲ ਸਿੰਘ ਦਾ ਜੇ ਤੁਸੀਂ ਅੱਜ ਸਾਥ ਦੇ ਦੋਗੇ ਅਤੇ ਜਿੰਨਾ ਕੁ ਸਮਾਂ ਸਾਨੂੰ ਸ਼ੁਰੂ ਤੋਂ ਉਹਨਾਂ ਦੇ ਨਾਲ ਵਿਚਰਦਿਆਂ ਹੋ ਗਿਆ ਆ, ਜੇ ਤੁਸੀਂ ਅੱਜ ਸਾਥ ਦਿਓਗੇ ਨੌਜਵਾਨੋ, ਭਾਈ ਅਮਰਤਪਾਲ ਸਿੰਘ ਤੁਹਾਨੂੰ ਉਸ ਪਲੇਟਫਾਰਮ 'ਤੇ ਉਸ ਮੰਜ਼ਿਲ ਤੱਕ ਪਹੁੰਚਾ ਦੇਗਾ ਜਿਹੜਾ ਮੰਜ਼ਿਲ ਦਾ ਤੁਸੀਂ ਬੜੇ ਲੰਮੇ ਸਮਿਆਂ ਤੋਂ ਸੁਪਨਾ ਵੇਖਦੇ ਆ ਰਹੇ ਹੋ। ਕਿਤੇ ਨਾ ਕਿਤੇ ਜਿਹੜੀ ਸਿੱਖ ਕੌਮ ਹੈ ਅੱਜ ਵਧਾਈ ਦੀ ਪਾਤਰ ਹੈ ਕਿ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦਾ ਆਪਣੇ ਸੰਘਰਸ਼ ਦੇ ਵੱਲੇ ਵਧਣਾ, ਗੁਰੂ ਦੇ ਨਾਲ ਸਨੇਹ ਵਧਣਾ, ਇਹ ਵੀ ਵਧਾਈ ਦਾ ਪਾਤਰ ਹੈ। ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਸੰਘਰਸ਼ ਨੂੰ ਲੈ ਕੇ ਰਣਨੀਤੀ ਕੀ ਹੋਵੇਗੀ, ਭਵਿੱਖ ਤੈਅ ਕਰੇਗਾ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਮਸਲਿਆਂ ਨੂੰ ਲੈ ਕੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।